ਜਿਹੜੀ ਬਦਤਰੀਨ ਹਾਰ ਭਾਰਤ ਨੂੰ ਹੋਈ ਹੈ, ਤੁਸੀਂ ਸਾਨੂੰ ਲੱਗਦਾ ਹੈ ਕਿ ਅੱਗੇ ਜਾ ਕੇ ਮੁਸਤਕਬਲ ਵਿੱਚ ਵੀ ਇਸੇ ਤਰ੍ਹਾਂ ਦੇ ਸ਼ਿਕست ਦਾ ਸਾਹਮਣਾ ਕਰਨਗੇ? जी बिल्कुल, बहुत शुक्रिया मुफासल ਤੁਹਾਡਾ, ਤੁਸੀਂ ਟਾਈਮ ਦਿੱਤਾ ਅੱਜ ਫਿਰ। ਦੇਖੋ ਜੀ, ਸਭ ਤੋਂ ਪਹਿਲੀ ਗੱਲ ਤੇ ਹੈ ਕਿ ਬਹੁਤ ਬਹੁਤ ਮੁਬਾਰਕਬਾਦ ਜਿਹੜੇ ਅਸੀਂ ਕਹਾਂਗੇ ਜਿਹੜੇ ਬੱਚੇ ਨੇ ਉਹਨਾਂ ਨੇ ਇੱਕ ਤੇ ਵੱਡਿਆਂ ਨੂੰ ਵੀ ਇੱਕ ਸਬਕ ਦਿੱਤਾ ਹੈ ਕਿ ਕ੍ਰਿਕਟ ਕਿਸ ਤਰ੍ਹਾਂ ਖੇਡਣੀ ਚਾਹੀਦੀ ਹੈ। ਤੇ ਅੰਡਰ 19 ਦੇ ਜਿਹੜੇ ਲੜਕੇ ਹੈਗੇ ਨੇ ਉਹਨਾਂ ਨੇ ਜਿਸ ਤਰ੍ਹਾਂ ਕ੍ਰਿਕਟ ਖੇਡੀ ਹੈ, ਮੈਂ ਕਹਿੰਦਾ ਕਿ ਉਹ ਸਿੱਖਣ ਦੇ ਕਾਬਿਲ ਹੈ, ਯੰਗਸਟਰਸ ਵਾਸਤੇ ਵੀ, ਮੁੰਡਿਆਂ ਵਾਸਤੇ ਵੀ। ਤੇ ਨਾਲੇ ਜਿਸ ਤਰੀਕੇ ਦੇ ਨਾਲ ਏਸ਼ੀਆ ਕੱਪ ਦੇ ਵਿੱਚ ਅਸੀਂ ਇੰਡੀਆ ਕੋਲੋਂ ਹਾਰੇ ਸੀ, 3 ਲਗਾਤਾਰ ਮੈਚ ਹਾਰੇ ਸੀ, ਤੇ ਜਿਸ ਤਰੀਕੇ ਦੇ ਨਾਲ ਅੰਡਰ 19 ਦੀ ਟੀਮ ਖੇਡੀ ਹੈ, ਬਿਲਕੁਲ ਕਾਬਲੇ ਤਾਰੀਫ ਹੈ, ਇਹਦੇ ਚ ਕੋਈ ਸ਼ੱਕ ਨਹੀਂ ਹੈ। ਤੇ ਦੂਜੀ ਸਭ ਤੋਂ ਵੱਡੀ ਗੱਲ ਹੈ ਕਿ ਹੁਣ ਜਿਸ ਤਰੀਕੇ ਨਾਲ ਤੁਸੀਂ ਵੀ ਗੱਲ ਕੀਤੀ ਹੈ, ਖਬਰਾਂ ਤੇ ਆ ਰਹੀਆਂ ਨੇ ਕਿ ਹੁਣ ਤਹਿਕੀਕਾਤ ਦਾ ਆਗਾਜ਼ ਵੀ ਕਰਤਾ ਗਿਆ ਹੈ, ਕਿਉਂਕਿ ਜ਼ਾਹਿਰ ਗੱਲ ਹੈ ਇਹ ਸਿਰਫ ਹਾਰ ਨਹੀਂ ਹੋਈ, ਇਹ ਬੜੀ ਵੱਡੀ ਹਾਰ ਸੀ। ਤੁਸੀਂ ਦੇਖੋ ਕਿ 191 ਰਨਸ ਦੀ ਜਿਹੜੀ ਸ਼ਿਕਸਤ ਹੈਗੀ ਹੈ ਕੋਈ ਆਮ ਗੱਲ ਨਹੀਂ ਹੈ, ਔਰ ਤੁਸੀਂ ਦੇਖੋ ਕਿੰਨਾ ਪੈਸਾ ਲਾਇਆ ਜਾਂਦਾ ਹੈ ਇੰਡੀਅਨ ਕ੍ਰਿਕਟ ਦੇ ਉੱਤੇ, ਤੇ ਉੱਥੇ ਨੋ ਡਾਊਟ ਵੱਡੇ ਵੱਡੇ ਬੱਲੇਬਾਜ਼ ਪੈਦਾ ਹੁੰਦੇ ਨੇ ਉੱਥੇ ਕ੍ਰਿਕਟ ਬਹੁਤ ਜ਼ਿਆਦਾ, ਲੋਕੀ ਬਹੁਤ ਜ਼ਿਆਦਾ ਲਵ ਕਰਦੇ ਨੇ ਕ੍ਰਿਕਟ ਨੂੰ, ਔਰ ਵੱਡੇ ਵੱਡੇ ਨਾਂ ਪੈਦਾ ਹੋਏ ਨੇ। ਲੇਕਿਨ ਉਸ ਤੋਂ ਬਾਵਜੂਦ ਅਗਰ ਐਸੇ ਟੂਰਨਾਮੈਂਟ ਦੇ ਵਿੱਚ ਐਸੀ ਸ਼ਿਕਸਤ ਹੋਏਗੀ, ਜ਼ਾਹਿਰ ਗੱਲ ਹੈ ਫਿਰ ਤਹਿਕੀਕਾਤ ਹੋਣਗੀਆਂ। ਲੇਕਿਨ ਉਹਦੇ ਪਿੱਛੇ ਰੀਜ਼ਨ ਕੀ ਹੈ? ਰੀਜ਼ਨ ਇਹੀ ਹੈ ਕਿ ਫਲੈਟ ਟਰੈਕਸ ਜਦੋਂ ਹੋਣਗੇ ਤੇ ਫਲੈਟ ਟਰੈਕਸ ਦੇ ਉੱਤੇ ਤੁਸੀਂ ਆਪਣੇ ਬੇਸ਼ੱਕ ਮੁਸਤਕਬਲ ਖੜਾਓ ਜਾਂ ਮੇਨ ਪਲੇਅਰ ਖੜਾਓ, ਤੇ ਇਨ ਦਾ ਐਂਡ ਕੱਲ ਨੂੰ ਅਗਰ ਮੁਸ਼ਕਿਲ ਪਿਚੇਸ ਆਣਗੀਆਂ ਤੇ ਉੱਥੇ ਤੁਹਾਨੂੰ ਬਹੁਤ ਮੁਸ਼ਕਿਲ ਪੇਸ਼ ਆਏਗੀ। ਨੋ ਡਾਊਟ ਜਿਹੜਾ ਅੰਡਰ 19 ਦਾ ਪਹਿਲਾ ਮੈਚ ਸੀ ਉਹਦੇ ਚ ਇੰਡੀਆ ਬਹੁਤ ਅੱਛਾ ਖੇਡਿਆ, ਲੇਕਿਨ ਦੂਜੇ ਮੈਚ ਦੇ ਵਿੱਚ ਜਿਸ ਤਰੀਕੇ ਨਾਲ ਪਾਕਿਸਤਾਨ ਨੇ ਕਮਬੈਕ ਕੀਤਾ, ਫਿਰ ਤੁਸੀਂ ਅਗਰ ਦੇਖੋ ਸਭ ਤੋਂ ਵੱਡੀ ਗੱਲ ਭਲਾ ਕੀ ਹੈ, ਮੈਂ ਇੱਕ ਤਬਸਰਾ ਸੁਣ ਰਿਹਾ ਸੀ, ਬੜੀ ਅੱਛੀ ਗੱਲ ਸੀ, ਉਹਦੇ ਵਿੱਚ ਗੱਲ ਕੀਤੀ ਗਈ ਕਿ ਜਦੋਂ ਤੁਸੀਂ ਕ੍ਰਿਕਟ ਨੂੰ ਰਿਸਪੈਕਟ ਦਿਓਗੇ ਨਾ, ਇੱਜ਼ਤ ਦਿਓਗੇ, ਤੇ ਕ੍ਰਿਕਟ ਤੁਹਾਨੂੰ ਰਿਸਪੈਕਟ ਦੇਗੀ, ਇੱਜ਼ਤ ਦੇਗੀ। ਹੁਣ ਸੂਰਿਆਵੰਸ਼ੀ ਇੱਕ ਫਿਊਚਰ ਪਲੇਅਰ ਹੈਗਾ, ਲੇਕਿਨ ਅਗਰ ਸੂਰਿਆਵੰਸ਼ੀ ਕ੍ਰਿਕਟ ਦੇ ਨਾਲ ਇਸ ਤਰ੍ਹਾਂ ਹੀ ਵਰਤਾਓ ਕਰੇਗਾ ਜਿਸ ਤਰੀਕੇ ਦੇ ਨਾਲ ਉਹਨੇ ਸ਼ਾਟ ਖੇਡੀ, ਆਊਟ ਹੋਇਆ, ਕੌਟ ਬਿਹਾਈਂਡ ਹੋਇਆ, ਯਾਨੀ ਕਿ ਗੈਰ ਜ਼ਰੂਰੀ ਸ਼ਾਟ, ਯਾਨੀ ਕਿ ਬੈਟਿੰਗ ਵਿਕਟ ਹੋਵੇ ਉਹਦੇ ਉੱਤੇ ਤੁਸੀਂ ਗੈਰ ਜ਼ਰੂਰੀ ਸ਼ਾਟਸ ਖੇਡ ਕੇ, ਜਿੰਨੇ ਵੀ ਨੰਬਰ ਆਫ ਪਲੇਅਰਸ ਇੰਡੀਅਨ ਤੁਸੀਂ ਚੁੱਕ ਕੇ ਵੇਖ ਲਓ, ਵੀਡੀਓ ਵੇਖ ਲਓ, ਗੈਰ ਜ਼ਰੂਰੀ ਸ਼ਾਟ ਨਾ ਕਿ 348 ਦਾ ਟਾਰਗੇਟ ਸੀਗਾ ਤੇ ਸੂਰਿਆਵੰਸ਼ੀ ਸਾਨੂੰ ਏਦਾਂ ਲੱਗਦਾ ਪਿਆ ਸੀ ਕਿ 10 ਓਵਰਾਂ ਵਿੱਚ ਉਹ ਚੇਸ ਕਰਨ ਆਏ ਨੇ। ਜਿਵੇਂ ਅਭਿਸ਼ੇਕ ਸ਼ਰਮਾ, ਚਲੋ ਅਲੱਗਾ ਗੱਲ ਹੈ ਕਿ ਉਹ ਪਾਵਰ ਪਲੇ ਦਾ ਫਾਇਦਾ ਚੱਕਦੇ ਸੀ, ਲੇਕਿਨ ਇਹ ਮੁੰਡੇ ਤੇ ਇਵੇਂ ਲੱਗਦਾ ਪਿਆ ਸੀ ਕਿ ਜੀ ਚਲੋ 10 ਓਵਰ 15 ਮਿੰਟ 'ਚ ਮੈਚ ਮੁਕਾਓ ਤੇ ਘਰੇ ਜਾਓ, ਟਰੋਫੀ ਲਵੋ। ਅਸਲ 'ਚ ਗੱਲ ਹੁੰਦੀ ਨਾ, ਗੱਲ ਤੁਸੀਂ ਅੰਡਰ ਐਸਟੀਮੇਟ ਕਰ ਦਿੰਦੇ ਹੋ ਨਾ, ਜਦੋਂ ਅੰਡਰ ਐਸਟੀਮੇਟ ਕਰਦੇ ਹੋ ਤੁਸੀਂ ਆਪ ਅੰਡਰ ਐਸਟੀਮੇਟ ਹੋ ਜਾਂਦੇ ਹੋ। ਤੁਸੀਂ ਦੇਖੋ, ਮੈਂ ਉਹੀ ਗੱਲ ਕਰ ਰਿਹਾ ਵਾਂ ਕਿ ਕ੍ਰਿਕਟ ਨੂੰ ਇੱਜ਼ਤ ਦੇਣੀ ਹੈ, ਬੇਸ਼ੱਕ ਜੈਸੀ ਮਰਜ਼ੀ ਟੀਮ ਹੋਵੇ, ਬੇਸ਼ੱਕ ਮਲੇਸ਼ੀਆ ਹੋਵੇ, ਨੇਪਾਲ ਹੋਵੇ, ਕੋਈ ਛੋਟੀ ਟੀਮ ਹੋਵੇ, ਉਹ ਵੀ ਖੇਡਣ ਆਏ ਨੇ, ਉਹਨਾਂ ਹੱਥ ਵੀ ਬੋਲ ਹੈ, ਉਹਨਾਂ ਹੱਥ ਵੀ ਬੱਲਾ ਹੈ, ਉਹ ਵੀ ਅੱਛਾ ਖੇਡ ਸਕਦੇ ਨੇ। ਤੇ ਤੁਹਾਡਾ ਕੰਮ ਹੈ ਕਿ ਤੁਸੀਂ ਕ੍ਰਿਕਟ ਨੂੰ ਰਿਸਪੈਕਟ ਦੇਣੀ ਹੈ, ਬੋਲ ਨੂੰ ਮੈਰਿਟ ਦੇ ਉੱਤੇ ਖੇਡਣਾ। ਤੁਸੀਂ ਅਗਰ ਤੁਸੀਂ ਇਹ ਸਮਝੋਗੇ ਕਿ ਅੱਗੇ ਤੁਸੀਂ ਸਮਝੋਗੇ ਜਿੰਨਾ ਮਰਜ਼ੀ ਵੱਡਾ ਬੋਲਰ ਲੱਗਾ ਲੇਕਿਨ ਤੁਹਾਡੇ ਵਾਸਤੇ ਬੱਚਾ ਹੈ, ਤੇ ਇਹ ਤੁਹਾਡੀ ਗਲਤਫਹਿਮੀ ਹੈ, ਤੁਹਾਨੂੰ ਨੁਕਸਾਨ ਹੋ ਸਕਦਾ ਹੈ। ਸੂਰਿਆਵੰਸ਼ੀ ਦੇ ਨਾਲ ਇਹੀ ਹੋਇਆ ਹੈ, ਕਿਉਂਕਿ ਜ਼ਿਆਦਾਤਰ ਜਿਹੜੀ ਉਹ ਡਿਪੈਂਡ ਕਰਦੇ ਪਏ ਸਨ ਸੂਰਿਆਵੰਸ਼ੀ ਦੇ ਉੱਤੇ ਕਰਦੇ ਪਏ ਸਨ ਕਿ ਸੂਰਿਆਵੰਸ਼ੀ ਵੱਡਾ ਸਕੋਰ ਕਰੇਗਾ, ਤੇ ਸੂਰਿਆਵੰਸ਼ੀ ਕਰ ਵੀ ਸਕਦਾ ਹੈ, ਉਹ ਕ੍ਰੈਡਿਬਲ ਹੈਗਾ ਸੂਰਿਆਵੰਸ਼ੀ ਇਸ ਚੀਜ਼ ਦਾ। ਲੇਕਿਨ ਉਹੀ ਗੱਲ ਹੈ ਕਿ ਸੂਰਿਆਵੰਸ਼ੀ ਨੇ ਕ੍ਰਿਕਟ ਨੂੰ ਰਿਸਪੈਕਟ ਨਹੀਂ ਦਿੱਤੀ, ਗੈਰ ਜ਼ਰੂਰੀ ਸ਼ਾਟ ਖੇਡੀ। ਅਗਰ ਮੈਰਿਟ ਦੇ ਉੱਤੇ ਖੇਡਦਾ ਤੇ ਲੰਮਾ ਖੇਡ ਸਕਦਾ ਸੀ, ਲੇਕਿਨ ਤੁਸੀਂ ਦਾਦ ਦਿਓ ਪਾਕਿਸਤਾਨੀ ਬੋਲਰਸ ਨੂੰ, ਜਿਸ ਤਰੀਕੇ ਨਾਲ ਸਯਾਮ ਨੇ ਬੋਲਿੰਗ ਕੀਤੀ, ਸੁਭਾਨ ਨੇ ਬੋਲਿੰਗ ਕੀਤੀ, ਅਲੀ ਰਜ਼ਾ ਨੇ ਬੋਲਿੰਗ ਕੀਤੀ ਹੈ, ਕਮਾਲ ਬੋਲਿੰਗ ਕੀਤੀ ਹੈ। ਤੇ ਨਾਲੇ ਵੱਡੀ ਗੱਲ ਇਹ ਹੁੰਦੀ ਹੈ ਕਿ ਜਦੋਂ ਵੱਡਾ ਸਕੋਰ ਬਣ ਜਾਏ ਨਾ ਤੇ ਫਿਰ ਇੱਕਦਮ ਪ੍ਰੈਸ਼ਰ ਆ ਜਾਂਦਾ ਟੀਮਾਂ ਦੇ ਉੱਤੇ, ਉਹ ਫਿਰ ਚੇਸ ਕਰਨ ਜਾਂਦੇ ਨੇ, ਫਿਰ ਉਤੋਂ ਫਾਈਨਲ ਹੋਵੇ ਤੇ ਇੱਕ ਵੱਡਾ ਪ੍ਰੈਸ਼ਰ ਬਣ ਜਾਂਦਾ ਤੇ ਬੜਾ ਮੁਸ਼ਕਿਲ ਹੋ ਜਾਂਦਾ, ਤੇ ਉਤੋਂ ਅਗਰ 2 ਜਾਂ 3 ਵਿਕਟਾਂ ਜਲਦੀ ਗਿਰ ਜਾਣ ਤੇ ਫਿਰ ਥੱਲੇ ਬੜਾ ਮੁਸ਼ਕਿਲ ਸੰਭਾਲਣਾ ਹੁੰਦਾ ਹੈ। ਤੇ ਇਹੀ ਇੰਡੀਅਨ ਦੀ ਅੰਡਰ 19 ਟੀਮ ਦੇ ਨਾਲ ਹੋਇਆ, ਉਹਨਾਂ ਕੋਲ ਸੰਭਾਲਿਆ ਨਹੀਂ ਗਿਆ। ਲੇਕਿਨ ਕਹਿਣ ਦਾ ਮਕਸਦ ਹੈ ਤੁਸੀਂ ਪਾਰਟਨਰਸ਼ਿਪ ਅਗਰ ਲਾਉਂਦੇ ਹੋ ਤੇ ਤੁਸੀਂ ਮੈਚ ਬਚਾ ਪਾਉਂਦੇ ਹੋ, ਲੇਕਿਨ ਥੱਲੇ ਵੀ ਤੁਹਾਨੂੰ ਉਹੀ ਕੁਝ ਵੇਖਣ ਨੂੰ ਮਿਲਿਆ ਜਿਹੜਾ ਉੱਤੇ ਵੇਖਣ ਨੂੰ ਮਿਲਿਆ। ਜਿਸ ਤਰੀਕੇ ਨਾਲ ਪਹਿਲੇ ਦੱਸੋ ਕਿ ਆਈਪੀਐਲ ਹੁਣ ਬੁਰੀ ਤਰ੍ਹਾਂ ਐਕਸਪੋਜ਼ ਹੋ ਰਿਹਾ ਤੁਹਾਡੀ ਨਜ਼ਰ ਵਿੱਚ, ਕਿਉਂਕਿ ਆਯੂਸ਼ ਮਹਾਤਰੇ ਬੜੇ ਲੀਡਿੰਗ ਖਿਡਾਰੀ ਸੀਗੇ, ਉਹਨਾਂ ਦੇ ਚੇਨਈ ਸੁਪਰ ਕਿੰਗਸ ਦੇ, ਮਹਿੰਦਰ ਸਿੰਘ ਧੋਨੀ ਨਾਲ ਇਹਨਾਂ ਨੂੰ ਕੰਪੇਅਰ ਕੀਤਾ ਜਾ ਰਿਹਾ ਸੀਗਾ, ਤੇ ਇਹ ਵੀ ਜਿਹੜਾ ਹੈ ਕੱਲ ਨਜ਼ਰ ਆ ਰਿਹਾ ਸੀਗਾ ਕੋਈ ਇੰਟੈਂਟ ਨਹੀਂ ਖੇਡਣ ਦੀ। ਦੇਖੋ ਬਿਲਕੁਲ ਇਹਦੇ ਤੇ ਕੋਈ ਸ਼ੱਕ ਨਹੀਂ ਹੈ, ਦੁਨੀਆ ਭਰ ਵਿੱਚ ਸਿਰਫ ਅਗਰ ਤੁਸੀਂ ਦੇਖ ਲਓ ਇਹ ਖਬਰ ਨਹੀਂ
ਦੁਨੀਆ ਭਰ ਦੇ ਵਿੱਚ ਕਈ ਐਸੇ ਨਾਮਵਰ ਖਿਡਾਰੀ ਨੇ, ਉਹਨਾਂ ਨੇ ਵੀ ਗੱਲ ਕੀਤੀ ਆਈਪੀਐਲ ਦੇ ਉੱਤੇ। ਆਈਪੀਐਲ ਦੇ ਉੱਤੇ ਉਹਨਾਂ ਨੇ ਸਵਾਲਾਤ ਵੀ ਬੜੇ ਚੁੱਕੇ ਨੇ ਕਿ ਕਿਸ ਤਰੀਕੇ ਦੇ ਨਾਲ ਆਈਪੀਐਲ ਦੇ ਵਿੱਚ ਸਿਰਫ ਜਿਹੜਾ ਹੈਗਾ ਉਹ ਪੈਸਿਆਂ ਦਾ ਇਸਤੇਮਾਲ ਹੁੰਦਾ ਹੈ ਔਰ ਕ੍ਰਿਕਟ ਦਾ ਦੂਰ ਦੂਰ ਤੱਕ ਤਾਲੁਕ ਨਹੀਂ ਹੈ। ਪੈਸੇ ਦੀ ਚਮਕ ਹੈਗੀ ਹੈ, ਕ੍ਰਿਕਟ ਨੂੰ ਖਰਾਬ ਕੀਤਾ ਜਾ ਰਿਹਾ ਹੈ। ਜਦੋਂ ਤੁਸੀਂ ਇਸ ਤਰ੍ਹਾਂ ਦੀ ਚੀਜ਼ਾਂ ਕਰਦੇ ਹੋ ਕ੍ਰਿਕਟ ਦੇ ਵਿੱਚ, ਤੇ ਫਿਰ ਕ੍ਰਿਕਟ ਅਲਟੀਮੇਟ ਤੁਹਾਨੂੰ ਨੁਕਸਾਨ ਪਹੁੰਚਾਉਂਦੀ ਹੈ। ਤੁਹਾਡੀ ਹੀ ਕ੍ਰਿਕਟ ਖਰਾਬ ਕਰਦੀ ਹੈ, ਤੇ ਅੱਜ ਉਹੀ ਹੋ ਰਿਹਾ ਹੈ ਇਸ ਕ੍ਰਿਕਟ ਦੇ ਨਾਲ। ਹੁਣ ਤੁਸੀਂ ਅਗਰ ਤੁਸੀਂ ਫਾਈਨਲ ਮੈਚ ਵੇਖੋ, ਇਸ ਫਾਈਨਲ ਮੈਚ ਤੋਂ ਬਾਅਦ ਕੀ ਤੁਹਾਨੂੰ ਲੱਗਦਾ ਹੈ ਕਿ ਇੰਡੀਆ ਦੇ ਕੋਲ ਕੋਈ ਫਿਊਚਰ ਪਲੇਅਰਸ ਹੈਗੇ ਨੇ? ਵਿਰਾਟ ਕੋਹਲੀ, ਰੋਹਿਤ ਸ਼ਰਮਾ, ਇਹਨਾਂ ਤੋਂ ਬਾਅਦ ਜਿਹੜੀ ਹੁਣ ਲੋਟ ਹੈਗੀ ਹੈ ਜਿਸ ਤਰੀਕੇ ਦੇ ਨਾਲ ਟੈਸਟ ਮੈਚ ਦੇ ਵਿੱਚ ਹੋਇਆ ਹੈ, ਚਲੋ ਇੱਕ ਜਿਹੜਾ ਮੁਖਤਸਰ ਫਾਰਮੈਟ ਹੈ, ਸ਼ਾਰਟ ਫਾਰਮੈਟ ਹੈਗਾ, ਉਹਦੇ ਵਿੱਚ ਤੁੱਕੇ ਲੱਗ ਜਾਂਦੇ ਨੇ, ਜਿੱਤ ਵੀ ਜਾਂਦੇ ਨੇ ਟੀਮਾਂ ਤੇ ਹਾਰ ਵੀ ਜਾਂਦੀਆਂ ਨੇ। ਲੇਕਿਨ ਜਿਹੜੀ ਅਸਲ ਕ੍ਰਿਕਟ ਹੈ ਉਹ ਟੈਸਟ ਕ੍ਰਿਕਟ ਹੈ ਜਾਂ ਵਨਡੇ ਕ੍ਰਿਕਟ ਤੇ ਵਨਡੇ ਤੇ ਟੈਸਟ ਕ੍ਰਿਕਟ ਦੇ ਵਿੱਚ ਦੱਸੋ ਕਿਸ ਤਰ੍ਹਾਂ ਫਿਊਚਰ ਪਲੇਅਰ ਆਣਗੇ, ਮੈਨੂੰ ਦੱਸੋ ਫਿਰ। ਜਦੋਂ ਅਗਰ ਤੁਸੀਂ ਕ੍ਰਿਕਟ ਨੂੰ ਖਰਾਬ ਕਰੋਗੇ, ਸਿਰਫ ਪੈਸਾ ਹੀ ਪੈਸਾ ਕਰਦੇ ਹੋਗੇ, ਕ੍ਰਿਕਟ ਨੂੰ ਰਿਸਪੈਕਟ ਨਹੀਂ ਦਿਓਗੇ, ਤੇ ਫਿਰ ਤੁਹਾਡੀ ਆਪਣੀ ਲੀਗ ਵੀ ਖਰਾਬ ਹੋਏਗੀ, ਤੁਹਾਡੀ ਆਪਣੀ ਕ੍ਰਿਕਟ ਵੀ ਖਰਾਬ ਹੋਏਗੀ। ਅੱਛੀ ਗੱਲ ਹੈ, ਤਹਿਕੀਕਾਤ ਹੋਣੀ ਚਾਹੀਦੀਆਂ ਨੇ, ਕਿਉਂਕਿ ਜਦੋਂ ਪੈਸਾ ਵਿੱਚ ਆ ਜਾਵੇ ਨਾ ਤੇ ਫਿਰ ਪੈਸਾ ਰਹਿ ਜਾਂਦਾ ਹੈ, ਫਿਰ ਕ੍ਰਿਕਟ ਖਤਮ ਹੋ ਜਾਂਦੀ। ਤੇ ਇਹਦੇ ਕੋਈ ਸ਼ੱਕ ਨਹੀਂ ਹੈਗਾ ਕਿ ਆਈਪੀਐਲ ਇੱਕ ਬੜੀ ਵੱਡੀ ਲੀਗ ਹੈ, ਲੇਕਿਨ ਇਹਦਾ ਹੁਣ ਗਲਤ ਇਸਤੇਮਾਲ ਹੋ ਰਿਹਾ ਹੈ। ਜਦੋਂ ਗਲਤ ਇਸਤੇਮਾਲ ਹੋਏਗਾ ਕ੍ਰਿਕਟ ਆਟੋਮੈਟਿਕਲੀ ਤਬਾਹ ਹੋਏਗੀ। ਤੁਸੀਂ ਇੱਕ ਸਵਾਲ ਹੋਰ ਹੈ ਕਿ ਸਮੀਰ ਮਿਨਹਾਸ, ਤੁਹਾਨੂੰ ਪਤਾ 172 ਰਨ ਦੀ ਸ਼ਾਨਦਾਰ ਇਨਿੰਗਸ ਖੇਡੀ ਉਹਨਾਂ ਨੇ, 9 ਛੱਕੇ ਤੇ 17 ਚੌਕੇ ਲਾਏ ਨੇ। ਐਨਜੀਐਸੀ ਦੀ ਗੱਲ ਕਰੀਏ, ਮਾਸ ਸਦਾਕਤ ਦੀ ਰਾਈਜ਼ਿੰਗ ਸਟਾਰ ਏਸ਼ੀਆ ਕੱਪ ਵਿੱਚ ਉਹਨਾਂ ਨੇ ਬੜਾ ਅੱਛਾ ਪਰਫਾਰਮ ਕੀਤਾ। ਤੇ ਫਿਰ ਗੱਲ ਇੱਥੇ ਇਹ ਹੈ ਨਾ ਕਿ ਹੁਣ ਅੱਗੇ ਤੁਹਾਨੂੰ ਪਤਾ T20 ਵਰਲਡ ਕੱਪ ਤੋਂ ਪਹਿਲਾਂ ਸ੍ਰੀਲੰਕਾ ਦੇ ਖਿਲਾਫ ਸਾਡੀ ਸੀਰੀਜ਼ ਹੈ। ਜੇ ਇਹ ਮੁੰਡੇ ਨੂੰ ਅਸੀਂ ਮੌਕਾ ਦੇ ਦਈਏ, ਸਾਇਮ ਅਯੂਬ ਨੋ ਡਾਊਟ ਬੜੇ ਟੈਲੈਂਟਡ ਖਿਲਾੜੀ ਨੇ, ਲੇਕਿਨ 6 골ਡਨ ਡਕਸ ਉਹਨਾਂ ਨੇ ਰਿਕਾਰਡ ਕਾਇਮ ਕੀਤਾ ਸੀਗਾ ਏਸ਼ੀਆ ਕੱਪ ਵਿੱਚ, ਤੇ ਉਹਨਾਂ ਨੂੰ 1-2 ਮੈਚਾਂ ਵਾਸਤੇ ਤੇ ਬਾਤਿਆ ਜਾਏ ਤੇ ਇਹ ਨੌਜਵਾਨਾਂ ਨੂੰ ਅਸੀਂ ਅੱਗੇ ਕਰਦੀ, ਇਹਦੇ ਵਿੱਚ ਕੋਈ ਹਰਜ ਤੇ ਨਹੀਂ ਹੈ। ਦੇਖੋ, ਤੁਹਾਡੀ ਗੱਲ ਤੋਂ ਮੈਂ ਇਤਫਾਕ ਕਰਨਾ ਵੀ ਆ ਤੇ ਨਹੀਂ ਵੀ ਕਰਨਾ ਨਾ ਮੈਂ ਇਸ ਵਾਸਤੇ ਕਹਿਣਾ ਵਾ ਕਿ ਦੇਖੋ ਇਹ ਇਟਸ ਟੂ अर्ਲੀ ਟੂ ਕਮ ਇਨਟੂ ਦਾ ਟੀਮ ਦੀ ਸੌਰਟ ਆਫ ਗਾਇਜ਼ ਬਿਕੋਜ਼ ਦੇ ਆਰ ਵੈਰੀ ਨਿਊ। ਇਹ ਬੜੇ ਨਵੇਂ ਮੁੰਡੇ ਹੈਗੇ ਨੇ, ਇਹਨਾਂ ਨੂੰ ਹੁਣੀ ਐਕਸਪੀਰੀਅੰਸ ਚਾਹੀਦਾ, ਇਹਨਾਂ ਨੂੰ ਤੁਸੀਂ ਹੁਣੀ ਪਾਲਿਸ਼ ਕਰਨਾ ਹੈ। ਸਮੀਰ ਤੇ ਖੈਰ ਹੁਣੀ ਬਹੁਤ ਖੇਡੇਗਾ, ਮਾਸ ਸਦਾਕਤ ਠੀਕ ਹੈ ਉਹ ਇੱਕ ਸੀਨੀਅਰ ਟੀਮ ਦੇ ਵਿੱਚ ਖੇਡ ਰਿਹਾ, ਐਮਰਜਿੰਗ ਜਿਹੜੀ ਟੀਮ ਹੈਗੀ ਸੀ ਸਾਡੀ। ਲੇਕਿਨ ਸਾਇਮ ਅਯੂਬ ਅਸਲ 'ਚ ਗੱਲ ਭਲਾ ਕੀ, ਹੁਣ ਸਾਇਮ ਅਯੂਬ ਫਾਇਦਾ ਚੁੱਕ ਰਿਹਾ ਆਪਣੀ ਬੋਲਿੰਗ ਦਾ। ਬੋਲਿੰਗ ਦੇ ਵਿੱਚ ਆ ਕੇ ਉਹ 1 ਜਾਂ 2 ਵਿਕਟਾਂ ਕੱਢ ਜਾਂਦਾ ਹੈ ਤੇ ਉਹ ਹੀ ਉਹਨੂੰ ਸੇਵ ਕਰ ਜਾਂਦਾ ਟੀਮ ਦੇ ਵਿੱਚ। ਹੁਣ ਗੱਲ ਹੈ ਕਿ ਮੇਰੇ ਤੱਕ ਖਬਰ ਪਹੁੰਚੀ ਸੀ ਕਿ ਸਾਇਮ ਅਯੂਬ ਨੂੰ ਇਹ ਕਹਿ ਦਿੱਤਾ ਗਿਆ ਹੈ ਕਿ ਤੁਸੀਂ ਹੁਣ ਆਪਣੀ ਪਰਫਾਰਮੈਂਸ, ਕਿਉਂਕਿ ਤੁਸੀਂ ਬੈਟਿੰਗ ਦੀ ਬੁਨਿਆਦ ਤੇ ਉੱਤੇ ਤੁਸੀਂ ਟੀਮ ਦੇ ਵਿੱਚ ਆਏ ਸੀ, ਤੇ ਤੁਹਾਨੂੰ ਬੈਟਿੰਗ ਦੇ ਵਿੱਚ ਪਰਫਾਰਮ ਕਰਕੇ ਵਿਖਾਓ। ਬੇਸ਼ੱਕ ਤੁਸੀਂ ਬੋਲਿੰਗ ਦੇ ਵਿੱਚ ਪਰਫਾਰਮ ਕਰ ਰਹੇ ਹੋ, ਲੇਕਿਨ ਬੈਟਿੰਗ ਦੇ ਵਿੱਚ ਪਰਫਾਰਮ ਕਰਕੇ ਵਿਖਾਓ ਤੇ ਤੁਹਾਡੀ ਹੁਣ ਟੀਮ 'ਚ ਜਗ੍ਹਾ ਬਣੀ ਰਹੇਗੀ। ਇਹ ਨਹੀਂ ਹੋ ਸਕਦਾ ਕਿ ਤੁਹਾਨੂੰ ਅਸੀਂ ਬਸ ਚਾਂਸਿਸ ਦਿੰਦੇ ਰਹੀਏ ਤੇ ਤੁਹਾਨੂੰ ਕੋਈ ਪੁੱਛੇ ਨਾ। ਅਗਰ ਬਾਕੀਆਂ ਨੂੰ ਅਸੀਂ ਪੁੱਛ ਸਕਨੇ ਆ, ਬਾਬਰ ਆਜ਼ਮ ਵਰਗੇ, ਰਿਜ਼ਵਾਨ ਵਰਗੇ, ਤੇ ਫਿਰ ਤੁਹਾਨੂੰ ਅਸੀਂ ਕਿਉਂ ਨਹੀਂ ਪੁੱਛ ਸਕਦੇ? ਤੇ ਕਿਉਂਕਿ ਦੇਖੋ ਹੁਣੀ ਤੇ ਸ਼ਾਦਾਬ ਖਾਨ ਟੀਮ ਦਾ ਉਮੀਦਵਾਰ ਹੈ, ਤੁਹਾਡੇ ਹੁਣੀ 2-3 ਮੇਨ ਪਲੇਅਰ ਬਾਹਰ ਬੈਠੇ ਨੇ, ਫਿਰ ਸੈਮ ਅਯੂਬ ਅੰਦਰ ਬੈਠਾ ਅਗਰ ਪਰਫਾਰਮ ਨਹੀਂ ਕਰ ਰਿਹਾ, ਫਿਰ ਮਾਸ ਸਦਾਕਤ ਨੇ ਇਮਰਜਿੰਗ ਟੂਰਨਾਮੈਂਟ ਦੇ ਵਿੱਚ ਉਹਨੇ ਪਰਫਾਰਮ ਕੀਤਾ, ਉਹਦਾ ਬਿਲਕੁਲ ਹੱਕ ਬਣਦਾ ਹੈ